ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਜਨਵਰੀ ਦਿਨ ਸ਼ਨੀਚਰਵਾਰ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੇਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 400-209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰਦੇ ਹਾਂ। ਅਤੇ ਕਹਿੰਦੇ ਸਾਵਰਕਰ ਨੂੰ ਲੈ ਕੇ ਕਾਂਗਰਸ ਨੇ ਫਿਰ ਸਹੇੜ ਲਿਆ ਸਿਆਸੀ ਵਿਵਾਦ। ਦੇਖੋ, ਇਹਨਾਂ ਦਾ ਸਿਹੜੀ ਸਿਆਪਾ ਹੈ ਜਿਹੜਾ, ਖਾਸ ਤੌਰ ਤੇ ਸਿਆਸੀ ਸਿਹੜੀ ਸਿਆਪਾ, ਉਹ ਚੱਲਦਾ ਹੀ ਰਹਿੰਦਾ ਹੈ। ਤੇ ਅਸਲ ਦੇ ਵਿੱਚ ਹੁਣ ਜਿਹੜੀ ਕਹਾਣੀ ਸ਼ੁਰੂ ਹੋਈ ਆ, ਉਹ ਹੋਈ ਹੈ ਇੱਕ ਕਿਤਾਬਚੇ ਤੋਂ ਲੈ ਕੇ। ਕਾਂਗਰਸ ਦਾ ਵੀ ਇੱਕ ਵਿੰਗ ਹੈਗਾ, ਜਿੱਦਾਂ RSS ਕੰਮ ਕਰਦੀ ਹੈ, ਇੱਦਾਂ ਤਾਂ ਨਹੀਂ ਕਹਿ ਸਕਦੇ, ਪਰ ਇਸ ਤਰ੍ਹਾਂ ਦਾ ਇੱਕ ਇਹਨਾਂ ਦਾ ਵਿੰਗ ਹੈ ਜੋ ਬਹੁਤ ਸਾਰੇ ਆਦਰਸ਼ ਹੁੰਦੇ ਆ ਸਿਆਸਤ ਦੇ ਵਿੱਚ, ਉਹਨਾਂ ਆਦਰਸ਼ਾਂ ਤੇ ਖੋਜ ਕਰਦਾ। ਫਿਰ ਕਈ ਵੱਖੋ ਵੱਖਰੇ ਪ੍ਰੋਗਰਾਮ ਜਿਹੜੇ ਕਿ ਸਮਾਜਿਕ ਸਰੋਕਾਰਾਂ ਦੇ ਨਾਲ ਜੁੜੇ ਹੁੰਦੇ ਆ, ਉਹ ਦਿੰਦਾ। ਤਾਂ ਉਹਨੂੰ ਕਹਿੰਦੇ ਕਾਂਗਰਸ ਸੇਵਾ ਦਲ। ਉਹਦੇ ਵਿੱਚ ਹੋਇਆ ਕੀ ਆ ਕਿ ਇਹਨਾਂ ਨੇ ਇੱਕ ਕਿਤਾਬਚਾ ਛਾਪਿਆ, ਉਹਦਾ ਨਾਮ ਹੈ, ਉਹਦਾ ਸਰਲੇਖ ਹੈ ਸਾਵਰਕਰ ਕਿਤਨੇ ਵੀਰ ਥੇ। ਹੁਣ ਜਿਹੜਾ ਇਹ ਸਰਲੇਖ ਹੈ, ਟਾਈਟਲ ਆ, ਉਹੀ ਸਾਰੀ ਕਹਾਣੀ ਨੂੰ ਬਿਆਨ ਕਰਦਾ ਕਿ ਇਹਦੇ ਵਿੱਚ ਵੀਰ ਸਾਵਰਕਰ ਤੇ ਉਹਨਾਂ ਨੇ ਰਗੜਾ ਬੰਨਿਆ ਹੋਊਗਾ। ਵੈਸੇ ਵੀ ਆਪਾਂ ਨੂੰ ਪਤਾ ਹੀ ਆ ਕਿ ਬੀਤੇ ਦਿਨੀ ਰਾਹੁਲ ਗਾਂਧੀ ਨੇ ਇੱਕ ਡਾਇਲੋਗ ਬੋਲਿਆ ਸੀਗਾ, ਅਕਸਰ ਡਾਇਲੋਗ ਬੋਲਦੇ ਆ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਰਾਹੁਲ ਗਾਂਧੀ ਹਾਂ, ਰਾਹੁਲ ਸਾਵਰਕਰ ਨਹੀਂ। ਤਾਂ ਇਸ ਤੋਂ ਬਾਅਦ ਇਹ ਕਿਤਾਬ ਆ ਜਾਣੀ, ਇਹ ਆਪਣੇ ਆਪ ਦੇ ਵਿੱਚ ਇੱਕ ਮਨਸ਼ਾ ਨੂੰ ਉਜਾਗਰ ਕਰਦੀ ਆ ਕਿ ਅਸਲ ਦੇ ਵਿੱਚ ਇੱਕ ਖੇਡ ਚੱਲਦੀ ਆ। ਹੁਣ ਜਿੱਦਾਂ ਲਾ ਲਓ ਕਿ ਕਾਂਗਰਸ ਜਿਹੜੀ ਆ ਉਹ ਨਹਿਰੂਵਾਦੀ ਇੱਕ ਆਦਰਸ਼ ਤੇ ਚੱਲਦੀ ਆ। ਉਸ ਤੋਂ ਇਲਾਵਾ ਮਹਾਤਮਾ ਗਾਂਧੀ ਦੀ ਕਾਂਗਰਸ ਮੰਨਦੀ ਹੈ ਕਿ ਬਹੁਤ ਵੱਡੀ ਇਸ ਦੇਸ਼ ਨੂੰ ਦੇਣ ਹੈ, ਮਤਲਬ ਕਿ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਬੰਦੇ ਆ। ਫਿਰ ਪਟੇਲ ਆ, ਇਹਨਾਂ ਨੇ ਖੋਲਿਆ ਸੀਗਾ, ਤੁਹਾਨੂੰ ਪਤਾ, ਕਾਂਗਰਸ ਤੋਂ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ, ਉਹ ਖਿੱਚ ਦੇ ਰੂਪ ਦੇ ਵਿੱਚ ਦੋਹਾਂ 'ਚ ਚੱਲਦੀਆਂ ਨੇ, ਭਾਜਪਾ ਔਰ ਕਾਂਗਰਸ ਦੇ ਵਿੱਚ। ਹੁਣ ਹੋ ਕੀ ਰਿਹਾ ਕਿ ਸਾਵਰਕਰ ਨੂੰ ਐਸਟੈਬਲਿਸ਼ ਕੀਤਾ ਜਾ ਰਿਹਾ। ਇਹ ਅੱਜ ਦੀ ਤਾਰੀਖ ਦੀ ਇੱਕ ਬਹੁਤ ਇਤਿਹਾਸਿਕ ਵੰਨਗੀ ਹੈ ਕਿ ਸਾਵਰਕਰ ਨੂੰ ਐਸਟੈਬਲਿਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ, ਕਿ ਉਹ ਬਹੁਤ ਵੱਡੇ ਨਾਇਕ ਸਨ, ਹਿੰਦੂ ਮਹਾਸਭਾ ਦੇ ਉਹ ਤੁਹਾਨੂੰ ਪਤਾ ਹੀ ਸੰਸਥਾਪਕ ਸੀਗੇ। ਤਾਂ ਉਸ ਤੋਂ ਬਾਅਦ ਹੁਣ ਜਿਹੜੀ ਇਹ ਲੜਾਈ ਆ, ਇਹ ਲੜਾਈ ਇਹੋ ਹੀ ਆ ਕਿ ਇੱਕ ਦੂਜੇ ਦੇ ਆਦਰਸ਼ਾਂ ਤੇ ਚੋਟ ਕੀਤੀ ਜਾਂਦੀ ਹੈ। ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਨਹਿਰੂ ਨੂੰ ਬਹੁਤ ਲੱਕੋ ਲੈਂਦੇ ਆ, ਖਾਸ ਤੌਰ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਔਰ ਜਿਹੜੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਮੋਹਰਲੀ ਕਤਾਰ ਦੇ ਆਗੂ ਆ, ਉਹ ਨਹਿਰੂ ਦੇ ਕੰਮਾਂ ਤੇ ਜਾਂ ਕਈ ਵਾਰ ਇਹਨਾਂ ਦੇ ਜਿਹੜੇ ਹੋਰ ਹੈਗੇ IT ਸੈੱਲ ਚੋਂ ਜਾਂ ਹੋਰ ਜਿਹੜੇ ਲੋਕ ਆ ਜਿਹੜੇ ਸਾਹਮਣੇ ਨਹੀਂ ਆਉਂਦੇ, ਪਰਦੇ ਦੇ ਪਿੱਛੇ ਰਹਿੰਦੇ ਆ, ਹੁੰਦੇ ਇਹਨਾਂ ਦੇ ਬੰਦੇ ਆ, ਉਹ ਨਹਿਰੂ ਦੇ ਕਰੈਕਟਰ ਤੇ ਵੀ ਬਹੁਤ ਜ਼ਿਆਦਾ ਚੋਟ ਕਰਦੇ ਆ। ਤਾਂ ਇੱਧਰੋਂ ਵੀ ਸ਼ਾਇਦ ਇਹੀ ਇੱਕ ਪੈਂਤ ਦਾ ਜਿਹੜਾ ਮੰਨਿਆ ਜਾ ਰਿਹਾ ਕਿ ਅਸੀਂ ਵੀ ਬਰੋਬਰ ਚੋਟ ਕਰੀਏ, ਔਰ ਕਿੱਥੇ ਚੋਟ ਕਰੀਏ, ਜਿਹੜੀ ਇਹਨਾਂ ਦੀ ਜੜ ਆ। ਤਾਂ ਸਾਵਰਕਰ ਬਾਰੇ ਜੋ ਹੁਣ ਇਹਨਾਂ ਨੇ ਕਿਹਾ, ਉਹਨੂੰ ਲੈ ਕੇ ਖਿੱਚਤਾਨ ਜਿਹੜੀ ਵੱਧ ਗਈ ਆ। ਸ਼ਿਵ ਸੈਨਾ ਨੇ ਇਸ ਬਿਆਨ ਤੇ ਕਾਫੀ ਜ਼ਿਆਦਾ ਤਿੱਖੀ ਆਲੋਚਨਾ ਕੀਤੀ ਹੈ। ਇਸ ਤੋਂ ਇਲਾਵਾ ਜਿਹੜੇ ਹਿੰਦੂ ਮਹਾਸਭਾ ਦੇ ਇਸ ਵੇਲੇ ਦੇ ਮੋਹਰੀ ਬੰਦੇ ਆ, ਸਵਾਮੀ ਚੱਕਰਪਾਣੀ, ਉਹਨਾਂ ਨੇ ਜਾ ਕੇ ਸ਼ਿਕਾਇਤ ਵੀ ਦਰਜ ਕਰਵਾਈ, ਔਰ ਇਸ ਤੋਂ ਇਲਾਵਾ ਰਾਹੁਲ ਗਾਂਧੀ ਨੂੰ ਵੀ ਸਮਲਿੰਗੀ ਦੱਸ ਦਿੱਤਾ। ਉਹਨਾਂ ਦੇ ਬਰੋਬਰ ਰਾਹੁਲ ਗਾਂਧੀ ਨੂੰ ਸਮਲਿੰਗੀ ਦੱਸ ਦਿੱਤਾ। ਤਾਂ ਕਹਿੰਦਾ ਭਾਵੇਂ ਆ ਕਿ ਬਹੁਤ ਵੱਡੀ ਇੱਕ ਸਿਆਸੀ ਘਮਸਾਨ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਪਈ ਆ, ਕਾਹਦੇ ਤੇ, ਵੀਰ ਸਾਵਰਕਰ ਤੇ ਆਏ ਕਿਤਾਬਚੇ ਤੇ। ਹੁਣ ਜਿਹੜੀ ਕਾਂਗਰਸ ਆ, ਉਹਨਾਂ ਦੇ ਜਿਹੜੇ ਬੰਦੇ ਇੱਕ ਜਿੱਦਾਂ ਕਹਿ ਲਈਏ ਕਿ ਬਚਣ ਦਾ ਰਸਤਾ ਲੱਭ ਰਹੇ ਆ ਜਾਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਯਤਨ ਟੋਲਦੇ ਪਏ ਆ, ਉਹ ਇਹ ਆ ਕਿ ਉਹ ਹਵਾਲਾ ਜਿਹੜਾ ਕਹਿੰਦੇ ਆ ਕਿ ਅਸੀਂ ਚੱਕਿਆ, ਉਹ ਅਸਲ ਦੇ ਵਿੱਚ ਅਸੀਂ ਕੋਈ ਆਪ ਕ੍ਰੀਏਟ ਨਹੀਂ ਕੀਤਾ। ਸਾਡੀ ਉਹ
ਮੇਕ ਇਨ ਇੰਡੀਆ ਵਾਲੀ ਪਾਲਿਸੀ ਨਹੀਂ ਕਿ ਅਸੀਂ ਆਪ ਘਰੇ ਬਣਾਇਆ, ਸਾਡਾ ਹੋਮਮੇਡ ਨਹੀਂ ਹੈ। ਅਸਲ ਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਤੇ ਜੋ ਕਿਤਾਬ ਹੈ ਫਰੀडम ਐਟ ਮਿਡਨਾਈਟ, ਜਿਹਨੂੰ ਹੁਣ ਮੇਰੇ ਖਿਆਲ ਦੇ ਨਾਲ ਹਿੰਦੀ 'ਚ ਵੀ ਛਾਪਿਆ ਗਿਆ, ਆਜ਼ਾਦੀ ਆधी ਰਾਤ ਕੋ, ਤਾਂ ਉਹਦੀ ਜਿਹੜੀ ਹੈਗੀ ਆ 423 ਨੰਬਰ ਪੰਨੇ ਦੀ ਕਹਾਣੀ, ਉਹ ਅਸੀਂ ਕੋਟ ਕੀਤੀ ਆ। ਤਾਂ ਉਹ ਕਿਤਾਬ ਜਿਹੜੀ ਛਾਪੀ ਸੀਗੀ ਉਹ ਡੋਮਿਨਿਕ ਲਾਪੀਅਰ ਤੇ ਲੈਰੀ ਕੋਲਿੰਸ ਨੇ ਛਾਪੀ ਸੀ, ਜਿਹੜੇ ਬਹੁਤ ਵੱਡੇ ਲੇਖਕ ਹੋਏ ਆ, ਪੱਤਰਕਾਰ ਹੋਏ ਆ। ਸੋ ਇਹਨਾਂ ਦੋ ਬੰਦਿਆਂ ਨੇ ਜਿਹੜੀ ਕਿਤਾਬ 1975 'ਚ ਲਿਖੀ ਸੀਗੀ ਫਰੀडम ਐਟ ਮਿਡਨਾਈਟ, ਉਹਦੇ 'ਚੋਂ ਅਸੀਂ ਹਵਾਲਾ ਲਿਆ। ਕਾਂਗਰਸੀ ਇਹ ਗੱਲ ਕਹਿ ਰਹੇ ਆ। ਤਾਂ ਉਸ ਕਿਤਾਬ ਨੂੰ ਜਦੋਂ ਤੁਸੀਂ ਦੇਖੋਗੇ, ਆਨਲਾਈਨ ਆਮ ਹੀ ਮਿਲ ਜਾਂਦੀ ਆ, ਉਹ 423 ਨੰਬਰ ਪੰਨੇ ਤੇ ਇਹ ਕਹਾਣੀ ਜਿਉਂ ਦੀ ਤਿਉਂ ਆ। ਹੁਣ ਸਵਾਲ ਇਹ ਵੀ ਉੱਠੇਗਾ ਕਿ ਜਦ ਉਹ ਕਿਤਾਬ ਹੈ ਹਿੰਦੀ ਦੇ ਵਿੱਚ, ਉਹਦਾ ਤਰਜਮਾ ਹੋ ਚੁੱਕਾ, ਉਹਦੇ 'ਚ ਸਾਰਾ ਕੁਛ ਹੈ, ਤਾਂ ਫਿਰ ਇਹ ਬਵਾਲ ਕਾਤੋਂ? ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਸਲ ਦੇ ਵਿੱਚ ਲੜਾਈ ਇਹੋ ਆ ਕਿ ਇੱਕ ਦੂਜੇ ਦੇ ਆਦਰਸ਼ਾਂ ਦੀ ਜਿਹੜੀ ਜੜ ਆ ਉਹਦੇ ਤੇ ਚੋਟ ਕੀਤੀ ਜਾ ਰਹੀ ਆ। ਇਸ ਸਮੇਂ ਕਾਂਗਰਸ ਸਮਝ ਚੁੱਕੀ ਆ ਕਿ ਇਹਨਾਂ ਦੇ ਬਰੋਬਰ ਜੇ ਅਸੀਂ ਆਉਣਾ ਤੇ ਇੱਕ ਦੋ ਕੰਮ ਸਾਨੂੰ ਕਰਨੇ ਪੈਣਗੇ। ਉਹਨਾਂ ਦੇ ਵਿੱਚੋਂ ਮੁੱਖ ਤੌਰ ਤੇ ਇੱਕ ਤੇ ਯੂਪੀ ਦੇ ਵਿੱਚ ਜੜ ਲਾਉਣੀ ਆ, ਦੂਸਰਾ ਹੈ ਕਿ ਜਿਹੜੀ ਇਹਨਾਂ ਦੀ ਜੜ ਹੈ ਉਹਨੂੰ ਕਮਜ਼ੋਰ ਕਰਨਾ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆਯੁਸ਼ਮਾਨ ਸਕੀਮ ਦੇ ਵਿੱਚ ਵੀ ਹੋ ਗਿਆ ਘੁਟਾਲਾ ਵੀ, ਮਤਲਬ ਕਿ ਸਕੀਮ ਨੂੰ ਹੀ ਸਕੀਮ ਲੱਗ ਗਈ। ਇਹ ਉਹ ਦੌਰ ਹੈ ਜਦੋਂ ਪ੍ਰਧਾਨ ਸੇਵਕ ਕਹਿੰਦੇ ਆ ਕਿ ਨਾ ਖਾਣਾ ਹੈ ਤੇ ਨਾ ਖਾਣ ਦੇਣਾ ਹੈ। ਇਹ ਆਪ ਹੀ ਕਹਿੰਦੇ ਹੁੰਦੇ ਆ ਕਿ ਨਾ ਖਾਊਂਗਾ ਨਾ ਖਾਣੇ ਦੂੰਗਾ। ਪਰ ਜੋ ਘਪਲਾ ਨਿਕਲਿਆ ਵਾਕਈ ਹੈਰਾਨ ਕਰਨ ਵਾਲਾ। ਵੈਸੇ ਨਾ ਚਲੋ ਅਸੀਂ ਸਰਕਾਰਾਂ ਨੂੰ ਨਿੰਦਦੇ ਰਹਿੰਦੇ ਹਾਂ, ਪਿੱਟਦੇ ਰਹਿੰਦੇ ਹਾਂ, ਸਰਕਾਰਾਂ ਕੁਝ ਚੰਗੀਆਂ ਸਕੀਮਾਂ ਲਿਆਉਂਦੀਆਂ ਵੀ ਆ। ਆਯੁਸ਼ਮਾਨ ਜਿਹੜੀ ਸਕੀਮ ਸੀ ਅੱਛੀ ਸਕੀਮ ਸੀਗੀ। ਇਹਦੇ ਵਿੱਚ ਕੁਝ 100 ਰੁਪਏ ਦਾ ਤੁਸੀਂ ਹੈਲਥ ਬੀਮਾ, ਜਿੱਦਾਂ ਤੁਹਾਡੇ ਇੱਧਰ ਹੈਲਥ ਕਾਰਡ ਹੁੰਦੇ ਆ, ਤਾਂ ਹੈਲਥ ਬੀਮਾ ਹੋ ਜਾਂਦਾ। ਇਹਦੇ ਵਿੱਚ ਕੀ ਆ ਕਿ 5 ਲੱਖ ਰੁਪਏ ਤੱਕ ਦਾ ਇਲਾਜ ਤੁਸੀਂ ਇੱਕ ਸਾਲ 'ਚ ਕਰਵਾ ਸਕਦੇ ਹੋ। ਦੇਖੋ ਕਿੰਨੀ ਵਧੀਆ ਪਾਲਿਸੀ ਆ, ਪਾਲਿਸੀ ਮਾੜੀ ਨਹੀਂ। ਇਹਦੇ ਵਿੱਚ ਬਹੁਤ ਵੱਡੇ ਵੱਡੇ ਹਸਪਤਾਲ ਜਿਹੜੇ ਉਹ ਲਿਸਟਡ ਨੇ। ਤਾਂ ਹੋਇਆ ਕਿ ਇਸ ਸਕੀਮ ਨੂੰ ਸਭ ਤੋਂ ਜ਼ਿਆਦਾ ਸਕੀਮ ਲੱਗੀ ਗੁਜਰਾਤ ਦੇ ਵਿੱਚ ਹੀ, ਮਤਲਬ ਪ੍ਰਧਾਨ ਮੰਤਰੀ ਦੇ ਆਪਣੇ ਹੀ ਗ੍ਰਹਿ ਰਾਜ ਦੇ ਵਿੱਚ। ਉੱਥੇ ਕੀ ਹੋਇਆ ਕਿ ਗੁਜਰਾਤ ਦੇ ਵਿੱਚ ਐਸਾ ਖੇਡ ਖੇਡਿਆ ਗਿਆ ਫਰਜ਼ੀਵਾੜੇ ਦਾ ਕਿ ਇੱਕ ਪਰਿਵਾਰ ਦੇ ਵਿੱਚ 1700 ਆਯੁਸ਼ਮਾਨ ਕਾਰਡ ਬਣਾ ਦਿੱਤੇ ਗਏ। 1700 ਨੰਬਰ ਕਿੰਨੇ ਜੀਆਂ ਦਾ ਹੁੰਦਾ ਹੋਊਗਾ? ਵੱਧ ਤੋਂ ਵੱਧ 17 ਦਾ, 117 ਦਾ ਕਹਿ ਸਕਦੇ ਆ। ਤਾਂ 1700 ਕਾਰਡ ਇੱਕ ਫੈਮਿਲੀ ਦੇ, ਤੁਸੀਂ ਅੰਦਾਜ਼ਾ ਲਾ ਲਓ। ਫਿਰ ਛੱਤੀਸਗੜ੍ਹ ਦੇ ਵਿੱਚ ਇੱਕ ਪਰਿਵਾਰ ਦੇ 57 ਲੋਕਾਂ ਦੇ ਅੱਖ ਦੀ ਸਰਜਰੀ ਜਿਹੜੀ ਉਹ ਕਰ ਦਿੱਤੀ ਗਈ। ਮਤਲਬ ਕਿ ਕਾਗਜ਼ਾਂ ਦੇ ਵਿੱਚ ਇੱਕ ਪਰਿਵਾਰ ਦੇ 57 ਲੋਕਾਂ ਨੇ ਅੱਖ ਦੀ ਸਰਜਰੀ ਕਰਾ ਲਈ। ਹੁਣ ਤੁਸੀਂ ਦੇਖੋਗੇ ਕਿ ਇੱਕ ਪਰਿਵਾਰ 'ਚ 57 ਜੀ ਜਿਹੜੇ ਆ ਉਹ ਹੋਣੇ ਬਹੁਤ ਵੱਡੀ ਗੱਲ ਆ ਕਿ 57 ਦੀਆਂ ਹੀ ਅੱਖਾਂ ਖਰਾਬ ਹੋ ਗਈਆਂ ਇੱਕੋ ਵਾਰੀ। ਕਮਾਲ ਆ, ਕਮਾਲ ਆ, ਕਮਾਲ ਆ। ਸੋ ਐਸਾ ਸਾਰਾ ਕੁਛ ਚੱਲਦਾ। ਤਾਂ ਹੁਣ ਇਹ ਕਾਰਡ ਘਪਲਾ ਜਿਹੜਾ ਉਹ 2 ਲੱਖ ਤੱਕ ਦਾ, ਕਹਿੰਦੇ ਕਿ 2 ਲੱਖ ਫਰਜ਼ੀ ਕਾਰਡ ਬਣ ਕੇ ਫਿਰ ਉਹਦੇ ਰਾਹੀਂ ਪੈਸਾ ਵਸੂਲ ਕਰ ਲਿਆ ਗਿਆ। ਹੁਣ ਇਹ ਫੜ ਕਿਸ ਤਰ੍ਹਾਂ ਹੋਇਆ? ਫੜਿਆ ਇਸ ਤਰ੍ਹਾਂ ਗਿਆ ਕਿ ਕੋਈ ਬੰਦਾ ਸੀਗਾ, ਉਹਦਾ ਕਲੇਮ ਕੀਤਾ ਗਿਆ। ਔਰ ਕਮਾਲ ਦੀ ਗੱਲ ਆ ਕਿ ਇੱਕੋ ਸਮੇਂ ਉਹ 2 ਹਸਪਤਾਲਾਂ ਦੇ ਵਿੱਚ ਪਿਆ ਸੀ ਤੇ ਉੱਥੋਂ 2 ਥਾਵਾਂ ਤੋਂ ਹੀ ਕਲੇਮ ਹੋ ਗਿਆ। ਇੱਥੋਂ ਖੇਡ ਜਿਹੜੀ ਵਿਗੜ ਗਈ ਕਿ ਹਾਂ ਕੀ ਚੱਲਦਾ ਪਿਆ। ਸੋ ਹੁਣ ਇਸ ਵੇਲੇ ਇੰਡੀਆ 'ਚ ਇਸ ਚੀਜ਼ ਨੂੰ ਲੈ ਕੇ ਬੜੀ ਭੱਜ ਦੌੜ ਮੱਚੀ ਪਈ ਆ। ਹੁਣ ਮਹਿਕਮੇ ਜਿਹੜੇ ਹਰਕਤ ਦੇ ਵਿੱਚ ਆਏ ਆ, ਜਾਂਚ ਪੜਤਾਲ ਹੋ ਰਹੀ ਆ। ਪਰ ਮੇਰੇ ਖਿਆਲ ਦੇ ਨਾਲੇ ਮਾਨਸਿਕਤਾ ਸਾਡੇ ਹੇਠਲੇ ਪੱਧਰ ਤੇ ਜਿਹੜੀ ਕੰਮ ਕਰਦੀ ਆ, ਉਹਦੇ 'ਚ ਆਪਾਂ ਗਰੀਬ ਨੂੰ ਤੇ ਨਹੀਂ ਨਿੰਦ ਸਕਦੇ ਕਿ ਸਾਰਾ ਕੁਛ ਗਰੀਬ ਕਰ ਜਾਂਦੇ ਆ। ਕੁਛ ਲੋਕ ਲਾਲਚਾਂ ਨੂੰ ਪੈ ਜਾਂਦੇ ਆ। ਪਰ ਇਹ ਖੇਡ ਜਿਹੜੇ ਦਲਾਲ ਆ, ਜਿਹੜੇ ਇਸ ਤਰ੍ਹਾਂ ਦੇ ਨੈਕਸਸ ਬਣਾ ਕੇ ਕੰਮ ਕਰਦੇ ਕਿ ਜਿਹਦੇ ਵਿੱਚ ਗਰੀਬ ਨੂੰ ਫਾਇਦਾ ਘੱਟ ਹੁੰਦਾ ਹੈ, ਸਰਕਾਰ ਦਾ ਪੈਸਾ ਜਿਹੜਾ ਉਹ ਗਰੀਬ ਤੱਕ ਪਹੁੰਚਦਾ ਨਹੀਂ, ਮਤਲਬ ਕਿ ਲੁੱਟ ਹੋ ਜਾਂਦੀ ਹੈ। ਉਹ ਨੈਕਸਸ ਇੱਥੇ ਖੇਡਦਾ ਨਜ਼ਰ ਆਉਂਦਾ। ਤਾਂ ਹੁਣ ਦੇਖਦੇ ਹਾਂ ਇਹਦੀਆਂ ਜੜ੍ਹਾਂ ਕਿੱਥੋਂ ਤੀਕ ਜਾਂਦੀਆਂ। ਪਰ ਅਸਲ ਦੇ ਵਿੱਚ ਸਟੇਟ ਏਜੰਸੀ ਕਹਿੰਦੇ ਆ ਕਿ ਹੁਣ ਕੰਮ ਕਰਦੀ ਤਾਂ ਪਈ ਆ, ਪਰ ਅਸਲ ਦੇ ਵਿੱਚ ਜਿਹੜੇ ਮਰੀਜ਼ ਆ ਉਹ ਭਟਕਦੇ ਪਏ। ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਗੇਮ ਸਾਹਮਣੇ ਆ ਜਾਂਦੀ ਹੈ, ਫਿਰ ਤੁਹਾਨੂੰ ਪਤਾ ਕਿ ਜਿਹੜਾ ਸਹੀ ਬੰਦਾ ਹੁੰਦਾ ਉਹਦੇ ਲਈ ਵੀ ਪਰੇਸ਼ਾਨੀ ਖੜੀ ਹੋ ਜਾਂਦੀ ਹੈ। ਸੋ ਆਯੁਸ਼ਮਾਨ ਸਕੀਮ ਨੂੰ ਸਕੀਮ ਲਾ ਦਿੱਤੀ ਹੈ ਦਲਾਲਾਂ ਵਲਾਲਾਂ ਨੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਾਂਗਰਸੀ ਵਿਧਾਇਕ ਤੇ ਬਾਹਰੀ ਰਾਜ ਵਿੱਚ ਹੋਇਆ ਮਾਮਲਾ ਦਰਜ। ਦੇਖੋ ਇਹ ਹੈਗੇ ਆ ਵਿਧਾਇਕ ਪ੍ਰੀਤਮ ਸਿੰਘ ਦੀ ਕੋਟ ਭਾਈ ਤੇ ਕੋਟ ਭਾਈ ਵਾਲੇ ਭਾਈ ਤੇ ਪਹਿਲਾਂ ਵੀ ਮਾਮਲਾ ਦਰਜ ਹੋਇਆ ਸੀ ਮੇਰੇ ਖਿਆਲ ਦੇ ਨਾਲ, ਪਿਛਲੇ ਸਾਲ ਵੀ ਚਰਚਾ ਦੇ ਵਿੱਚ ਰਹੇ ਸੀਗੇ। ਤਾਂ ਉਹ ਮਾਮਲਾ ਪਤਾ ਨਹੀਂ ਠੱਪ ਹੋ ਗਿਆ, ਨਿਬੜ ਗਿਆ। ਕਈ ਵਾਰ ਰਾਜ਼ੀਨਾਮੇ ਵੀ ਹੋ ਜਾਂਦੇ ਆ।
ਤੇ ਇਹ ਹੁਣ ਮਾਮਲਾ ਜਿਹੜਾ ਫਿਰ ਇੱਕ ਦਫਾ ਮੱਧ ਪ੍ਰਦੇਸ਼ ਦੇ ਜਬਲਪੁਰ ਚ ਦਰਜ ਹੋਇਆ, ਜਿੱਥੇ 96 ਲੱਖ ਰੁਪਏ ਦੀ ਠੱਗੀ ਦਾ ਦੋਸ਼ ਹੈ। ਇਸ ਮਾਮਲੇ ਦੇ ਵਿੱਚ ਇਹਦਾ ਸਭ ਤੋਂ ਵੱਡਾ ਪੱਖ ਇਹ ਆ ਕਿ ਚਿੱਟ ਫੰਡ ਕੰਪਨੀ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚਿੱਟ ਫੰਡ ਕੰਪਨੀਆਂ ਨੇ ਪੈਸਾ ਚਟਮ ਕੀਤਾ, ਤਾਂ ਇਹ ਇਸੇ ਤਰ੍ਹਾਂ ਦਾ ਹੀ ਮਾਮਲਾ ਹੈ ਕਿ 96 ਲੱਖ ਰੁਪਏ ਦੀ ਠੱਗੀ ਜਿਹੜੀ ਆ ਉਹ ਇਨਵੈਸਟਰਾਂ ਦੇ ਨਾਲ ਮਾਰੀ ਗਈ ਆ। ਇਹਦੇ ਵਿੱਚ ਇਹਨਾਂ ਦੇ ਨਾਲ ਕੁਝ ਹੋਰ ਵੀ ਬੰਦੇ ਆ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ। ਤਾਂ ਵਿਧਾਇਕ ਕਹਿੰਦੇ ਆ ਕਿ ਮੇਰਾ ਕੰਪਨੀ ਨਾਲ ਕੋਈ ਸੰਬੰਧ ਨਹੀਂ, ਜਿਸ ਤਰ੍ਹਾਂ ਪਹਿਲਾ ਕੇਸ ਨਿਬੜ ਗਿਆ ਸੀ ਇਹ ਵੀ ਨਿਬੜ ਜਾਊਗਾ, ਪਰ ਇਹ ਜਿਹੜਾ ਇਹ ਫਾਲਸ ਕੇਸ ਆ ਇਹਦੇ ਵਿੱਚ ਮੇਰਾ ਕੋਈ ਲਾਗਾ ਦੇਗਾ ਨਹੀਂ ਹੈ। ਤਾਂ ਇਹ ਤੁਸੀਂ ਸਮਝ ਸਕਦੇ ਹੋ ਕਿ ਪ੍ਰੀਤਮ ਸਿੰਘ ਕੋਟ ਭਾਈ ਸਫਾਈ ਦੇ ਰਹੇ ਆ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਮਾਮਲਾ ਦਰਜ ਹੋਇਆ ਉੱਤਰ ਪ੍ਰਦੇਸ਼ ਦੇ ਉੱਤਰਾਖੰਡ ਦੇ ਵਿੱਚ ਪਹਿਲਾ ਹੀ ਮਾਮਲਾ ਦਰਜ ਹੈ, ਮੱਧ ਪ੍ਰਦੇਸ਼ ਦੇ ਵਿੱਚ ਹੋ ਗਿਆ। ਇਸ ਤਰ੍ਹਾਂ ਮਾਮਲਾ ਕਿਸੇ ਵਿਧਾਇਕ ਤੇ ਛੇਤੀ ਨਹੀਂ ਬਣਦਾ, ਤਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਗਲਤ ਹੋਇਆ ਹੋਏਗਾ ਜੋ ਇਸ ਮਾਮਲੇ ਦੇ ਵਿੱਚ ਇਹ ਨਾਮਜ਼ਦਗੀ ਹੋਈ ਆ। ਤਾਂ ਖੈਰ ਅੱਗੇ ਹੁਣ ਦੇਖੋ ਕੀ ਬਣਦਾ ਹੈ, ਪਰ ਪ੍ਰੀਤਮ ਸਿੰਘ ਕੋਟ ਭਾਈ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ। ਪਿਛਲੇ ਦਿਨੀ ਇਹਨਾਂ ਦੇ ਬਿਜਲੀ ਦੇ ਬਿੱਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਲੱਗੀ ਪਈ ਸੀ ਇੱਕ ਅੰਗਰੇਜ਼ੀ ਅਖਬਾਰ 'ਚ ਕਿ ਲੱਖਾਂ ਰੁਪਈਆਂ ਦਾ ਬਕਾਇਆ, ਔਰ ਸ਼ਾਇਦ ਕਈ ਸਾਲ ਹੋ ਗਏ ਆ ਇਹਨਾਂ ਨੇ ਬਿੱਲ ਤਾਰਿਆ ਹੀ ਕੋਈ ਨਹੀਂ, ਤੇ ਹੁਣ ਥੋੜਾ ਜਿਹਾ ਚੈੱਕ ਦਿੱਤਾ, ਛੋਟਾ ਜਿਹਾ ਚੈੱਕ ਦਿੱਤਾ, ਪਰ ਬਹੁਤ ਵੱਡੀ ਰਕਮ ਜਿਹੜੀ ਆ ਹਾਲੇ ਵੀ ਡਿਊ ਪਈ ਆ। ਤਾਂ ਜੇ ਇਹਨਾਂ ਦੇ ਕੋਲ ਕੋਈ ਐਸੀ ਕਰਾਮਾਤ ਹੈ, ਜੇ ਮੈਂ ਲਾਈ ਆ ਗੁੱਸਾ ਨਾ ਕਰਨ ਇਹਨਾਂ ਦੇ ਸਮਰਥਕ, ਜੇ ਇਹਨਾਂ ਦੇ ਕੋਲ ਐਸੀ ਕਰਾਮਾਤ ਹੈ ਕਿ ਪੈਸੇ ਦੁੱਗਣੇ ਕਰ ਸਕਦੇ ਆ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਬਾਹਰ ਜਾ ਕੇ ਕਰਨ ਦੀ ਜ਼ਰੂਰਤ ਨਹੀਂ। ਪੰਜਾਬ ਨੂੰ ਇਸ ਵੇਲੇ ਬਹੁਤ ਜ਼ਿਆਦਾ ਲੋੜ ਆ, ਪੰਜਾਬ ਸਰਕਾਰ ਨੂੰ ਬਹੁਤ ਜ਼ਿਆਦਾ ਲੋੜ ਆ। ਜੇ ਇਹ ਕੋਈ ਚਮਤਕਾਰ ਕਰ ਸਕਦੇ, ਜਿਵੇਂ ਉੱਥੇ ਜਾ ਕੇ ਦੋਸ਼ ਹੈ ਕਿ ਇਹਨਾਂ ਨੇ ਚਿੱਟ ਫੰਡ ਕੰਪਨੀ ਬਣਾਈ, ਇਨਵੈਸਟਰਾਂ ਨੂੰ ਕਿਹਾ ਕਿ ਤੁਹਾਨੂੰ ਦੁੱਗਣਾ ਪੈਸਾ ਦੇਵਾਂਗੇ ਇੰਨੀ ਮਿਆਦ ਤੋਂ ਬਾਅਦ, ਜੇ ਇਹਨਾਂ ਦੇ ਕੋਲ ਕੋਈ ਐਸੀ ਕਲਾਕਾਰੀ ਹੈ ਤਾਂ ਕਲਾ ਵਿਖਾਉਣ ਦਾ ਸਹੀ ਮੌਕਾ, ਠੋਕ ਦਿਓ ਤੇ ਬਣਾ ਦਿਓ ਦੁੱਗਣਾ ਖਜ਼ਾਨਾ, ਜਿੰਨਾ ਕੋਈ ਸਾਡਾ ਖਾਲੀ ਹੈਗਾ ਥੋੜਾ ਬਹੁਤਾ ਭਰ ਦਿਓ ਪੂਰਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਰੰਧਾਵੇ ਨੇ ਹੁਣ ਅਕਾਲ ਤਖਤ ਤੇ ਆਪਣਾ ਸਪਸ਼ਟੀਕਰਨ ਭੇਜਿਆ ਆ। ਦੇਖੋ ਇਹਨਾਂ ਨੇ ਵੀਡੀਓ ਬਾਰੇ ਆਪਣਾ ਸਪਸ਼ਟੀਕਰਨ ਤਾਂ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਕਦੇ ਵੀ ਗੁਰੂ ਸਾਹਿਬ ਜਾਂ ਉਹਨਾਂ ਦੀ ਤਸਵੀਰ ਦਾ ਨਿਰਾਦਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਤੇ ਇਸ ਵੀਡੀਓ ਦੇ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈਗੀ। ਤੇ ਜੋ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਆ ਉਹਦੇ ਮੁਤਾਬਕ ਇਹ ਕਿਹਾ ਗਿਆ ਕਿ ਸਪਸ਼ਟੀਕਰਨ ਇਹਨਾਂ ਦਾ ਜਿਹੜਾ ਹੈ ਉਹ ਹਰਪ੍ਰੀਤ ਸਿੰਘ ਵੱਲੋਂ ਆਉਂਦੇ ਦਿਨਾਂ 'ਚ ਵਿਚਾਰਿਆ ਜਾ ਸਕਦਾ ਹੈ। ਤਾਂ ਇਹਨਾਂ ਨੇ ਆਪਣਾ ਸਪਸ਼ਟੀਕਰਨ ਹੈ ਜਿਹੜਾ ਉਹ ਕਰ ਦਿੱਤਾ। ਤੇ ਵੈਸੇ ਤੇ ਇਹ ਮੌਕੇ ਤੇ ਮੰਤਰੀ ਆ, ਵਜ਼ੀਰ ਆ, ਜੇ ਕਿਤੇ ਉਹ ਚੈੱਕ ਚੁੱਕ ਕਰਾ ਲੈਣ, ਫੋਰੈਂਸਿਕ ਜਾਂਚ ਹੀ ਹੁੰਦੀ ਹੈ ਨਾ ਵੀਡੀਓ ਦੀ ਮੇਰੇ ਖਿਆਲ ਦੇ ਨਾਲ, ਜੇ ਉਹ ਜਾਂਚ ਪੜਤਾਲ ਕਰਵਾ ਲੈਣ ਤੇ ਉਹਦਾ ਪ੍ਰਮਾਣ ਵੀ ਨਾਲ ਭੇਜ ਦੇਣ ਕਿ ਆਹ ਦੇਖੋ ਜੀ ਵੀਡੀਓ ਜਿਹੜੀ ਆ ਉਹ ਛੇੜਛਾੜ ਕਰਕੇ ਪਾਈ ਗਈ ਆ, ਫਿਰ ਲੋਕ ਵੀ ਮੰਨਣ ਕਿ ਹਾਂ ਜੀ ਵੀਡੀਓ ਦੇ ਨਾਲ ਛੇੜਛਾੜ ਹੋਈ ਆ। ਹੁਣ ਇੱਕ ਦਾਅਵਾ ਹੁੰਦਾ, ਇੱਕ ਸੱਚ ਜਿਹੜਾ ਤੱਥ ਸਹਿਤ ਪੇਸ਼ ਕੀਤਾ ਗਿਆ ਹੁੰਦਾ, ਦੋ ਚੀਜ਼ਾਂ ਅੱਡ ਅੱਡ। ਇੱਕ ਦਾਅਵਾ ਮੈਂ ਕਰਦਾ ਕਿ ਨਹੀਂ ਯਾਰ ਮੈਂ ਠੀਕ ਆ, ਮੈਂ ਸੱਚਾ ਆਪਣੀ ਥਾਂ ਤੇ, ਇੱਕ ਹੁੰਦਾ ਕਿ ਮੈਂ ਤੱਥਾਂ ਦੇ ਨਾਲ ਕਹਿੰਦਾ ਕਿ ਆਹ ਦੇਖੋ ਯਾਰ ਆਹ ਤੱਥ ਨੇ ਮੇਰੇ ਕੋਲ, ਆਹ ਚੀਜ਼ ਜਿਹੜੀ ਆ ਉਹ ਝੂਠ ਦੀ ਪੰਡ ਹੈ। ਤਾਂ ਇਹ ਦੋ ਚੀਜ਼ਾਂ ਅੱਡ ਅੱਡ ਆ। ਪਰ ਇਸ ਮਾਮਲੇ 'ਚ ਹੁਣ ਦੇਖੋ ਜੋ ਅੱਗੇ ਹੋਣਾ ਸੋ ਹੋਣਾ। ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਮਾਮਲਾ ਜਿਹੜਾ ਉਹ ਇੱਕ ਵਾਰ ਫੇਰ ਦਿਖਾ ਗਿਆ ਕਿ ਰੰਧਾਵਾ ਇਸ ਮੋਰਚੇ ਤੇ ਇਕੱਲਾ ਹੀ ਲੜ ਰਿਹਾ, ਉਹਦੇ ਨਾਲ ਨਹੀਂ ਕੋਈ ਖੜ ਰਿਹਾ। ਉਦਾਹਰਨ ਮੈਂ ਦੇ ਕੇ ਗੱਲ ਖਤਮ ਕਰ ਦੇਣਾ ਕਿ ਦੇਖੋ ਜੇ ਕਾਂਗਰਸ ਨੇ ਮੰਨ ਲਓ ਡਿਫੈਂਡ ਕਰਨਾ ਹੁੰਦਾ ਰੰਧਾਵੇ ਨੂੰ, ਜੇ ਡਿਫੈਂਡ ਕਰਨ ਵਾਸਤੇ ਉਹ ਤਿਆਰ ਹੁੰਦੇ ਉਹਨਾਂ ਦੇ ਆਗੂ, ਵੈਸੇ ਤੇ ਉਹ ਹੋਣਗੇ ਨਹੀਂ ਤਿਆਰ ਕਿਉਂਕਿ ਇਹਨਾਂ ਦੀ ਤੇ ਹੁਣ ਲੜਾਈ ਜਿਹੜੀ ਅੰਦਰ ਖਾਤੇ ਦੀ ਬਹੁਤ ਮੌਜੀ ਪਈ ਆ, ਪਰ ਮੰਨ ਲਓ ਜੇ ਡਿਫੈਂਡ ਕਰਨਾ ਹੁੰਦਾ ਰੰਧਾਵੇ ਨੂੰ, ਤੇ ਇਹਨਾਂ ਦੇ ਕੋਲ ਸਭ ਤੋਂ ਵੱਡਾ ਜਿਹੜਾ ਹਥਿਆਰ ਸੀਗਾ ਉਹ ਸੀ ਅਕਾਲੀਆਂ ਦੇ ਖਿਲਾਫ, ਜਾਂ ਜਿਹੜੇ SGPC ਵਾਲੇ ਆ, ਜਾਂ ਜਿਨ੍ਹਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਨੇ, ਕਮਿਸ਼ਨਰ ਨੂੰ ਦਿੱਤੀਆਂ ਨੇ, ਪੁਲਿਸ ਦੇ ਨੂੰ, ਜਾਂ ਫਿਰ ਅਕਾਲ ਤਖਤ ਸਾਹਿਬ ਤੇ ਪਹੁੰਚੇ ਆ ਕਿ ਭਾਈ ਤੁਸੀਂ ਬੇਅਦਬੀਆਂ ਵੇਲੇ ਕਿਉਂ ਨਹੀਂ ਬੋਲੇ, ਤੁਸੀਂ ਗੋਲੀ ਕਾਂਡ ਵੇਲੇ ਕਿਉਂ ਨਹੀਂ ਬੋਲੇ ਜਿਹਦੇ ਵਿੱਚ 2 ਨਿਰਦੋਸ਼ ਸਿੱਖ ਕਤਲ ਕਰ ਦਿੱਤੇ ਗਏ ਸਨ, ਤੁਸੀਂ ਕੋਟਕਪੂਰਾ ਕਾਂਡ ਦੇ ਵਿੱਚ ਕਿਉਂ ਨਹੀਂ ਬੋਲੇ। ਤਾਂ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਦੇ ਆਧਾਰ ਤੇ ਰੰਧਾਵੇ ਨੂੰ ਡਿਫੈਂਡ ਕਰ ਸਕਦੇ ਸਨ, ਪਰ ਹੁਣ ਕਿਉਂ ਨਹੀਂ ਕੀਤਾ, ਇਹ ਬਹੁਤ ਵੱਡਾ ਸਵਾਲ ਹੈ। ਔਰ ਸਵਾਲ ਸਾਡਾ ਹੀ ਨਹੀਂ ਹੋਣਾ ਸ਼ਾਇਦ, ਇਹ ਰੰਧਾਵਾ ਵੀ ਆਪਣੇ ਆਪ ਤੋਂ ਪੁੱਛਦਾ ਹੋਣਾ ਕਦੇ ਨਾ ਕਦੇ ਕਿ ਰੰਧਾਵਾ ਇਹਨਾਂ ਇਕੱਲਾ ਕਾਹਤੋਂ ਪੈ ਗਿਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ GST ਕਲੈਕਸ਼ਨ ਦੇ ਵਾਧੇ ਦੇ ਵਿੱਚ ਪਛੜਿਆ। ਦੇਖੋ ਇਹ ਇੱਕ ਬਹੁਤ ਗੰਭੀਰ ਸਮੱਸਿਆ, ਔਰ ਇਹ ਪਤਾ ਕੀ ਕਰਦੇ ਆ, ਮਾੜੀ ਜਿਹੀ ਗੱਲ ਹੁੰਦੀ ਆ ਕੇਂਦਰ ਸਾਡਾ ਪੈਸਾ ਨਹੀਂ ਦਿੰਦਾ, ਪੈਸਾ ਨਹੀਂ ਦਿੰਦਾ, ਪੈਸਾ ਨਹੀਂ ਦਿੰਦਾ, ਪੈਸਾ ਨਹੀਂ ਦਿੰਦਾ, ਸਾਰੀਆਂ ਜਿਵੇਂ ਸਮੱਸਿਆਵਾਂ ਉੱਥੇ ਬਸ
ਲੌਕ ਹੋਈਆਂ ਪਈਆਂ ਨੇ। ਅਸਲ ਦੇ ਵਿੱਚ ਇਹ ਵੀ ਤਾਂ ਇੱਕ ਸਮੱਸਿਆ ਹੈ ਨਾ ਕਿ ਜੇ ਤੁਸੀਂ ਓਵਰਆਲ GST ਦੀ ਕਲੈਕਸ਼ਨ ਦੇਖੋਗੇ, ਹਰਿਆਣੇ ਨਾਲੋਂ ਅਸੀਂ ਪਛੜੇ ਹੋਏ ਪਹਿਲਾਂ ਹੀ। ਜਿਹੜੀ ਸਾਡੀ ਸਾਲਾਨਾ ਕਲੈਕਸ਼ਨ ਹੁੰਦੀ ਹੈ, ਕਲੈਕਸ਼ਨ ਕਿਵੇਂ ਹੋਣੀ ਹੈ ਕਿ ਤੁਹਾਡੀ ਪੈਦਾਵਾਰ ਕਿੰਨੀ ਹੈ, ਤੁਸੀਂ ਪੈਦਾਵਾਰ ਕਿੰਨੀ ਕਰਦੇ ਹੋ, ਤੁਹਾਡਾ ਉਦਯੋਗਿਕ ਗ੍ਰਾਫ ਕਿਹੋ ਜਿਹਾ, ਤੁਹਾਡਾ ਮਾਹੌਲ ਕਿਹੋ ਜਿਹਾ, ਤੁਹਾਡੀ ਟੈਕਸ ਪ੍ਰਣਾਲੀ ਕਿਹੋ ਜਿਹੀ ਹੈ, ਵਿਵਸਥਾ ਕਿਹੋ ਜਿਹੀ ਆ ਤੁਹਾਡੀ ਟੈਕਸ ਉਗਰਾਹੁਣ ਵਾਲੀ, ਫਿਰ ਤੁਹਾਡਾ ਮਾਲੀਆ ਜਿਹੜਾ ਉਹ ਕਿਵੇਂ ਵੱਧਦਾ। ਇਹ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਫੈਕਟ ਆ ਜਿਹੜੇ ਕਿ ਇਕੋਨਮੀ ਨੂੰ ਸਥਿਰ ਕਰਦੇ ਅੱਗੇ ਜਾ ਕੇ। ਤਾਂ ਪੰਜਾਬ ਦੀ ਜਿਹੜੀ ਦਿਸ਼ਾ ਹੈ ਉਹ ਤੁਸੀਂ ਇਸ ਖਬਰ ਤੋਂ ਹੀ ਲਾ ਲਿਓ ਕਿ ਕਿੱਧਰ ਨੂੰ ਜਾਂਦੀ ਆ ਦਸ਼ਾ ਜਿਹੜੀ ਉਹ ਪੰਜਾਬ ਦੀ ਤੁਹਾਡੇ ਸਾਹਮਣੇ ਹੀ ਆ। ਕਿ ਦੇਖੋ ਇੱਕ ਤਾਂ ਜੀ ਨਾ GST ਦੀ ਕਲੈਕਸ਼ਨ ਜਿਹੜੀ ਮੈਂ ਕਹੀ ਆ, ਇੱਕ ਹੈਗੀ ਆ GST ਦੀ ਵਾਧਾ ਦਰ, ਕਲੈਕਸ਼ਨ ਦੀ ਵਾਧਾ ਦਰ ਜਿੱਦਾਂ ਕਹਿ ਲਈਏ ਜੀ, ਕਿ ਜਿੱਦਾਂ ਹੁਣ ਲਾਈਕ ਲਾ ਲਓ ਕਿ 2018 ਦੇ ਦਸੰਬਰ ਦੇ ਵਿੱਚ ਜਿਹੜੇ ਰਾਜਾਂ 'ਚ GST ਕਲੈਕਸ਼ਨ ਹੋਈ ਸੀਗੀ ਉਹਨੂੰ ਇਹਨਾਂ ਨੇ ਤੁਲਨਾ ਦਿੱਤੀ 2019 ਦੇ ਦਸੰਬਰ ਮਹੀਨੇ ਨਾਲ। ਤਾਂ ਦਸੰਬਰ ਮਹੀਨੇ ਦਾ ਜਿਹੜਾ ਤੁਲਨਾਤਮਕ ਦ੍ਰਿਸ਼ਟਾਂਤ ਹੈ ਉਹ ਹੈਰਾਨ ਕਰਦਾ ਹੈ ਕਿ ਸਾਰੇ ਹੀ ਸੂਬਿਆਂ ਨਾਲੋਂ, ਜਿੱਦਾਂ ਲਾ ਲਓ ਉੱਤਰ ਦੇ ਜਿੰਨੇ ਵੀ ਸੂਬੇ ਆ, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ, ਜੰਮੂ ਕਸ਼ਮੀਰ, ਸਾਰਿਆਂ ਦੇ ਨਾਲੋਂ ਫਾਡੀ ਹੈ ਪੰਜਾਬ। ਔਰ ਈਵਨ ਦੋ ਕਿ ਜੰਮੂ ਕਸ਼ਮੀਰ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਹੈ। ਮਤਲਬ ਦਸੰਬਰ 2018 ਚ ਜਿਹੜੀ ਉਹਨਾਂ ਦੀ ਕਲੈਕਸ਼ਨ ਸੀਗੀ, ਜੇ ਉਹ ਦਸੰਬਰ 19 ਦੇ ਮੁਕਾਬਲੇ ਮਾਪੀ ਜਾਵੇ ਤਾਂ ਉਹ ਅੱਗੇ ਆ। ਉਹ ਹੈਗੇ ਆ 40 ਤੇ, ਹਿਮਾਚਲ ਵਾਲੇ ਹੈਗੇ 18 ਤੇ, ਦਿੱਲੀ ਵਾਲੇ 18 ਤੇ, ਚੰਡੀਗੜ੍ਹ 18 ਤੇ ਆ, ਹਰਿਆਣਾ 15 ਤੇ, ਉੱਤਰਾਖੰਡ 15 ਤੇ ਆ, ਸਾਡਾ ਪਿਆਰਾ ਪੰਜਾਬ 11 ਤੇ ਆ। 1-11 ਡਬਲ 1। ਸੋ ਇਹ ਪੰਜਾਬ ਦੇ ਹਾਕਮਾਂ ਨੂੰ ਵੇਖਣਾ ਚਾਹੀਦਾ, ਸੋਚਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਕਿਵੇਂ ਦਰੁਸਤ ਕੀਤਾ ਜਾ ਸਕਦਾ। ਹੁਣ ਦੇਖੋ ਖੰਡ 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 ਆਖੀ ਜਾਣਗੇ, ਮੂੰਹ ਮਿੱਠਾ ਨਹੀਂ ਹੋਣਾ, ਨਾ ਹੀ ਲੂਣ ਕਿਹਾ ਮੂੰਹ ਜਿਹੜਾ ਸਲੂਣਾ ਹੋਣਾ। ਅਸਲ ਦੇ ਵਿੱਚ ਤੇ ਇਹ ਹੈ ਕਿ ਤੁਹਾਨੂੰ ਕਰਨਾ ਪੈਣਾ, ਸਭ ਕੁਛ ਕਰਨਾ ਪੈਣਾ। ਤੁਹਾਨੂੰ ਆਪਣੇ ਉਦਯੋਗਿਕ ਢਾਂਚੇ ਨੂੰ ਵਿਕਸਿਤ ਕਰਨਾ ਪਊ, ਮਜ਼ਬੂਤ ਕਰਨਾ ਪਊ। ਇਸ ਤੋਂ ਇਲਾਵਾ ਟੈਕਸ ਵਿਵਸਥਾ ਤੁਹਾਡੀ ਠੀਕ ਹੋਣੀ ਚਾਹੀਦੀ ਆ, ਮਾਲੀਆ ਤੁਹਾਡਾ ਹਰੇਕ ਸਾਲ ਵਧਣਾ ਚਾਹੀਦਾ, ਜਨਤਾ ਤੁਹਾਡੀ ਜਿਹੜੀ ਆ ਉਹ ਪ੍ਰੋਗਰੈਸਿਵ ਹੋਣੀ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਬਹੁਤ ਵੱਡੀ ਨੀਤੀ ਮੰਗਦੀਆਂ, ਇੱਕ ਬਹੁਤ ਵੱਡੀ ਨੀਤੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਪਾਲਿਸੀ ਹੋਣੀ ਚਾਹੀਦੀ ਹੈ। ਸੋ ਘਾਟ ਹੈ ਇਹਨਾਂ ਚੀਜ਼ਾਂ ਦੀ, ਔਰ ਸਭ ਤੋਂ ਵੱਡੀ ਘਾਟ ਹੈ ਵਿਲ ਪਾਵਰ ਦੀ। ਤੁਹਾਨੂੰ ਪਤਾ ਹੀ ਹੈ ਨਾ, ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਵਿਲ ਹੈ ਨਾ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਚੀਜ਼ ਆ, ਕਿਉਂਕਿ ਵਿਲ ਤੋਂ ਬਿਨਾਂ ਸਕਿੱਲ ਵੀ ਕੁਛ ਨਹੀਂ ਕਰ ਸਕਦਾ। ਤਾਂ ਇਹਨਾਂ ਨੂੰ ਇੱਛਾ ਸ਼ਕਤੀ ਦਿਖਾਉਣ ਦੀ ਜ਼ਰੂਰਤ ਹੈ। ਪਰ ਮੈਨੂੰ ਕਦੇ ਕਦੇ ਸੱਚਾਈ ਜਿਹੜੀ ਹੈ ਨਾ ਉਹ ਹੈਰਾਨ ਕਰਦੀ ਹੈ, ਪਰੇਸ਼ਾਨ ਕਰਦੀ ਹੈ ਕਿ ਐਸਾ ਕਰ ਨਹੀਂ ਪਾਉਣਗੇ, ਕਿਉਂਕਿ ਇਹ ਕਰਨਾ ਤਿਆਗ ਦਾ ਉਹ ਮੁਜੱਸਮਾ ਬੰਦਾ ਹੋਏਗਾ ਜਿਹੜਾ ਸਭ ਕੁਝ ਛੱਡ ਕੇ ਪੰਜਾਬ ਦਾ ਸੋਚੇ, ਕਿਉਂਕਿ ਬਹੁਤ ਕਰੜੇ ਤੇ ਬਹੁਤ ਤਗੜੇ ਫੈਸਲੇ ਲੈਣੇ ਪੈਣਗੇ ਤੁਹਾਨੂੰ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਅਕਾਲੀ ਆਗੂ ਦੇ ਘਰ ਗਿਆ ਕਰੋੜ ਦਾ ਨੋਟਿਸ, ਸਿਆਸਤ ਪੱਖੀ। ਜਦੋਂ ਹੁਣ ਨੋਟਿਸ ਪਹੁੰਚ ਜੇ 1 ਕਰੋੜੀ ਤੇ ਫਿਰ ਬੌੜੀ ਤੇ ਹੋਣੀ ਆ, ਨੋਟਿਸ ਬਹੁਤ ਵੱਡਾ। ਤਾਂ ਖੈਰ ਇਹ ਮਾਮਲਾ ਜਿਹੜਾ ਹੈਗਾ ਆ ਇਹ ਫਰੀਦਕੋਟ ਦੇ ਵਿੱਚ 2 ਨੌਜਵਾਨ ਆਗੂ ਆ। ਇੱਕ ਹੈਗਾ ਪਰਮਬੰਸ ਸਿੰਘ ਬੰਟੀ ਰੁਮਾਣਾ, ਇਹ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਆ। ਫਿਰ ਹੈਗਾ ਕੁਸ਼ਲਦੀਪ ਸਿੰਘ ਜਾਨੀ ਜਿਹਨਾਂ ਨੂੰ ਕਿੱਕੀ ਢਿੱਲੋਂ ਕਿਹਾ ਜਾਂਦਾ। ਤੇ 2 ਵੱਡੇ ਆਗੂ ਆ, ਨੌਜਵਾਨ ਹੈ ਦੋਨੇ। ਤੇ ਇਹਨਾਂ ਦੀ ਆਪਸ ਦੇ ਵਿੱਚ ਚੱਲਦੀ ਰਹਿੰਦੀ ਆ ਸਿੰਘਾਂ ਵਾਲੀ ਜਿਹੜੀ ਇੱਕ ਦੂਜੇ ਨੂੰ ਮਾਰਨ ਵਾਲੀ ਖੇਡ ਆ, ਚੱਲਦੀ ਰਹਿੰਦੀ ਆ। ਅਸਲ ਦੇ ਵਿੱਚ ਥੋੜੇ ਦਿਨ ਪਹਿਲਾਂ ਪਰਮਬੰਸ ਸਿੰਘ ਨੇ ਨਿਸ਼ਾਨਾ ਕੱਸਿਆ ਸੀ ਕਿੱਕੀ ਢਿੱਲੋਂ ਤੇ ਉਹ ਕਹਿੰਦੇ ਵੀ ਆ ਕਿ ਮੈਂ ਜਿਹੜਾ ਇਹ ਨਿਸ਼ਾਨਾ ਕੱਸਿਆ ਸੀ, ਮਤਲਬ ਕਿ ਇੱਕ ਲਿੰਕ ਕੱਢਿਆ ਸੀਗਾ ਕਿ ਜਿਹੜਾ ਗੈਂਗਸਟਰ ਜਾਂ ਜਿਹੜਾ ਫਰੀਦਕੋਟ ਅਗਵਾ ਕਾਂਡ ਦਾ ਮੁੱਖ ਮੁਲਜ਼ਮ ਹੈ ਨਿਸ਼ਾਨ ਸਿੰਘ, ਜਿਹਨੇ ਆ ਬੀਤੇ ਦਿਨੀ ਇੱਕ ਕਿਸਾਨ ਆਗੂ ਤੇ ਜੇਲ੍ਹ 'ਚ ਹਮਲਾ ਵੀ ਕੀਤਾ, ਤੇ ਉਹਦੇ ਲਿੰਕ ਜਿਹੜੇ ਕਿੱਕੀ ਢਿੱਲੋਂ ਦੇ ਨਾਲ, ਤੇ ਉਸ ਤੋਂ ਬਾਅਦ ਹੀ ਇਹ ਬਦਲਾਖੋਰੀ ਵਾਲੀ ਕਾਰਵਾਈ ਕੀਤੀ ਗਈ ਆ। ਅਸਲ ਦੇ ਵਿੱਚ ਇਹਨਾਂ ਦੀ ਇੱਕ ਟਰਾਂਸਪੋਰਟ ਹੁੰਦੀ ਸੀਗੀ, ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਕਿਉਂਕਿ ਉਦੋਂ ਸਾਡਾ ਜ਼ਿਲ੍ਹਾ ਵੀ ਫਰੀਦਕੋਟ ਹੁੰਦਾ ਸੀਗਾ। ਤਾਂ ਉਹ ਜਿਹੜੀ ਹੈਗੀ ਸੀ ਇਹਨਾਂ ਦੀ ਬੇਨਜ਼ੀਰ ਟਰਾਂਸਪੋਰਟ, ਉਹ ਬੰਦ ਹੋ ਚੁੱਕੀ ਆ ਹੁਣ। ਪਰ ਜਿਹੜਾ ਨੋਟਿਸ ਇਹ ਗਿਆ ਕਿ ਤੁਹਾਡਾ ਭਾਈ ਸਾਹਿਬ 98 ਲੱਖ ਰੁਪਏ ਦਾ ਟੈਕਸ ਬਕਾਇਆ ਰਹਿੰਦਾ ਉਸ ਟਰਾਂਸਪੋਰਟ ਦਾ। ਹੁਣ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਕਿ 1 ਕਰੋੜ ਦਾ ਟੈਕਸ ਬਕਾਇਆ, ਜਦ ਕਿ
ਜਿਹੜੇ ਰੀਜਨਲ ਟਰਾਂਸਪੋਰਟ ਅਥਾਰਟੀ ਫਰੀਦਕੋਟ ਦੇ ਸਕੱਤਰ ਆ ਉਹ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਹਾਂ ਅਸੀਂ ਨੋਟਿਸ ਘੱਲਿਆ। ਤਾਂ ਮਤਲਬ ਇਹ ਆ ਕਿ ਮਹਿਕਮੇ ਵੱਲੋਂ ਨੋਟਿਸ ਘੱਲਿਆ ਗਿਆ। ਹੁਣ ਕਹਿੰਦੇ ਆ ਕਿ ਸਾਡਾ ਕੋਈ ਟੈਕਸ ਬਕਾਇਆ ਹੈ ਨਹੀਂ ਗਾ, ਉਹ ਕਹਿੰਦੇ ਆ ਜੀ ਹੈ, ਤਾਂ ਕੁਛ ਨਾ ਕੁਛ ਤੇ ਗਲਤ ਹੋ ਸਕਦਾ, ਉਧਰੋਂ ਵੀ ਹੋ ਸਕਦਾ ਉਧਰੋਂ ਵੀ ਹੋ ਸਕਦਾ, ਪਰ ਟੈਕਸਾਂ ਵਾਲੇ ਬਕਾਏ ਜਿਹੜੇ ਆ ਨਾ ਪੈ ਰਹਿੰਦੇ ਆ। ਹੁਣ ਦੇਖੋ ਜੇ ਸਰਕਾਰ ਫਿਰ ਰਿਪੀਟ ਹੋ ਜਾਂਦੀ ਅਕਾਲੀਆਂ ਦੀ ਤੇ ਦਿਆਲ ਸਿੰਘ ਕੋਲਿਆਲੀ ਦਾ ਬਕਾਇਆ ਪਿਆ ਹੀ ਰਹਿਣਾ ਸੀਗਾ। ਕਿੰਨਾ ਬਕਾਇਆ ਸੀਗਾ? ਸਹਿਕਾਰੀ ਬੈਂਕ ਦਾ ਜੀ 1 ਕਰੋੜ 14 ਲੱਖ, ਬਿਜਲੀ ਮਹਿਕਮੇ ਵਾਲਿਆਂ ਦਾ ਬਿੱਲ ਪਿਆ ਜੀ 24 ਲੱਖ। ਇਹ ਲੱਖਾਂ ਲੁੱਖਾਂ ਦੀ ਖੇਡ ਤੇ ਕੱਖਾਂ ਦੇ ਬਰੋਬਰ ਹੈ ਇਹਨਾਂ ਦੇ ਲਈ। ਔਰ ਕੈਗ ਦੀ ਇੱਕ ਵਾਰ ਰਿਪੋਰਟ ਆਈ ਸੀਗੀ ਸ਼ਾਇਦ 16-17 ਦੀ, ਮੈਨੂੰ ਪੱਕਾ ਨਹੀਂ ਯਾਦ, ਉਹਦੇ ਚ ਉਹਨਾਂ ਨੇ ਭਾਂਡਾ ਭੰਨਿਆ ਸੀਗਾ ਕੈਗ ਨੇ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਨੇ ਮਾਲੀਆ ਜਿਹੜਾ ਵਸੂਲਣਾ ਸੀਗਾ, ਚਾਹੇ ਉਹ ਐਕਸਾਈਜ਼ ਦਾ ਹੋਵੇ ਚਾਹੇ ਟਰਾਂਸਪੋਰਟ ਦਾ ਹੋਵੇ, ਕਿਸ ਤਰ੍ਹਾਂ ਛੱਡ ਦਿੱਤਾ ਗਿਆ। ਮਤਲਬ ਕਿ ਉਦਾਸੀਨਤਾ ਦਿਖਾਈ ਉਸ ਪੱਖ ਤੋਂ। ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਵਾਪਰਦੀਆਂ ਵੀ ਹੈ। ਹੁਣ ਪਤਾ ਨਹੀਂ ਬਦਲਾਖੋਰੀ ਵੀ ਵਾਪਰਦੀ ਹੈ, ਐਸੀ ਗੱਲ ਨਹੀਂ ਹੈ ਕਿ ਬਦਲਾਖੋਰੀ ਨਹੀਂ ਵਾਪਰਦੀ, ਇਹ ਵੀ ਇੱਕ ਪੱਖ ਹੈ ਤਸਵੀਰ ਦਾ। ਪਰ ਹੁਣ ਪਤਾ ਨਹੀਂ ਇਹਦੇ ਵਿੱਚ ਸੱਚਾਈ ਹੈ ਕਿ ਨਹੀਂ ਹੈ ਬਦਲਾਖੋਰੀ ਵਾਲੀ। ਪਰ ਇਹ ਸੱਚ ਜ਼ਰੂਰ ਆ ਕਿ ਵੱਡੇ ਲੋਕਾਂ ਦੇ, ਜਿਵੇਂ ਕਹਿੰਦੇ ਹੁੰਦੇ ਨੇ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ, ਇਹਨਾਂ ਦੇ ਟੈਕਸ ਬਕਾਏ ਜਿਹੜੇ ਉਹ ਕਈ ਵਾਰ ਵੱਡੇ ਪੈ ਰਹਿੰਦੇ ਆ। ਪਰ ਜਦੋਂ ਫਿਰ ਸਰਕਾਰਾਂ ਬਦਲਦੀਆਂ ਜਾਂ ਸਰਕਾਰਾਂ ਬਦਲਣ ਤੋਂ ਬਾਅਦ ਨੀਤਾਂ ਬਦਲਦੀਆਂ, ਫਿਰ ਉਦੋਂ ਇਹ ਪੁਰਾਣੇ ਖਾਤੇ ਜਿਹੜੇ ਫੁੱਲ ਲੈ ਜਾਂਦੇ ਆ। ਤਾਂ ਅਕਾਲੀਆਂ ਲਈ ਮੁਸ਼ਕਿਲਾਤ ਹੈ, ਕਿਉਂਕਿ ਬੀਤੇ ਦਿਨ ਆਪਾਂ ਖਬਰ ਕੀਤੀ ਸੀਗੀ ਕਿ ਇਹਨਾਂ ਦੇ ਜਿਹੜੇ MLA ਆ ਫਰੀਦਕੋਟ ਦੇ ਨਾਲ ਹੀ ਲੱਗਦਾ ਮੁਕਤਸਰ, ਉੱਥੋਂ ਦੇ ਜਿਹੜੇ ਵਿਧਾਇਕ ਆ ਉਹਨਾਂ ਦਾ ਸਿਨੇਮਾ ਨਿਲਾਮ ਕਰਨ ਨੂੰ ਫਿਰਦੇ ਆ, ਕਿਉਂਕਿ ਉਹਨਾਂ ਨੇ ਵੀ ਲੋਨ ਲੈ ਰੱਖਿਆ ਸੀਗਾ, ਬਕਾਇਆ ਪਿਆ ਸੀ, ਮੋੜਿਆ ਨਹੀਂ ਸੀ ਜਾ ਰਿਹਾ। ਤਾਂ ਖੈਰ ਹੁਣ ਦੇਖਦੇ ਆ ਇਸ ਮਾਮਲੇ 'ਚ ਦੋ ਨੌਜਵਾਨਾਂ ਦੀ ਜਿਹੜੀ ਟਸਲਬਾਜ਼ੀ ਆ ਉਹ ਕਿਹੜਾ ਰੰਗ ਅੱਗੇ ਵਿਖਾਉਂਦੀ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚਲਾਨ ਦੀ ਰਕਮ ਸੁਣ ਕੇ ਬੇਹੋਸ਼ ਹੀ ਹੋ ਗਏ। ਤਾਂ ਮਤਲਬ ਇਹ ਆ ਕਿ ਚਲਾਨ ਕਰਦਾ ਕੋਈ ਬਸ਼ੀਰ ਨਾਗ ਹੀ ਹੋਣਾ ਜਿਹਨੇ ਇੱਕ ਵਾਰੀ ਡੰਗ ਦਿੱਤਾ ਬੰਦੇ ਨੂੰ। ਤਾਂ ਇਹ ਰਕਮ ਜਿਹੜੀ ਆ ਦੱਸਦੇ ਕਿ 10,000 ਦੀ ਸੀ। 10,000 ਰੁਪਏ ਜੁਰਮਾਨਾ ਪੰਜਾਬ ਦੇ ਵਿੱਚ ਬਹੁਤ ਰੇਅਰ ਹੈ, ਕਿਉਂਕਿ ਅੱਜ ਤੱਕ ਪਿਆ ਹੀ ਨਹੀਂ। ਮੈਨੂੰ ਨਹੀਂ ਲੱਗਦਾ ਕਿ 10,000 ਦਾ ਚਲਾਨ ਪਹਿਲਾਂ ਕਿਸੇ ਨੇ ਸੁਣਿਆ ਹੋਊਗਾ। ਤਾਂ ਆਹ ਨਵਾਂ ਮੋਟਰ ਵਹੀਕਲ ਐਕਟ ਆਇਆ, ਫਿਰ ਸੋਧ ਕੇ ਇਹਨਾਂ ਨੇ ਵੀ ਲਾਗੂ ਕਰ ਦਿੱਤਾ। ਉਹ ਦੱਸਦੇ ਆ ਕਿ ਕੋਈ ਗੁਰਦਾਸਪੁਰ ਦੇ ਵਿੱਚ ਗਿਆ ਸੀਗਾ, ਕੋਈ ਸੱਜਣੋਂ ਗਿਆ ਹੋਣਾ ਪੁਰਾਣੀ ਤਰੀਕ ਦੇ ਮੁਤਾਬਕ ਕਿ ਚਲੋ ਕੋਈ ਗੱਲ ਨਹੀਂ ਹੈ, ਕੋਈ 100-500 ਲੈਣਗੇ। ਅਗਲਾ ਪਹਿਲਾਂ ਇਹ ਵੀ ਸੋਚਦਾ ਸ਼ਾਇਦ ਲੋੜ ਹੀ ਨਾ ਪਵੇ, ਉੱਥੇ ਉਤਰਾ ਹੀ ਸਰ ਜਾਵੇ, ਮਤਲਬ ਕਿ ਮੇਜ਼ ਦੇ ਹੇਠੋਂ ਹੀ ਲੈਣ ਦੇਣ ਹੋ ਜਾਵੇ। ਤਾਂ ਖੈਰ ਉਹ ਜਦੋਂ ਗਿਆ ਉੱਥੇ, ਜਦੋਂ ਉਹਨਾਂ ਨੇ ਕਿਹਾ ਕਿ 10,000 ਰੁਪਈਆ ਢਿੱਲੇ ਜੇ ਹੰਬਲ ਕਰਕੇ ਦੇ ਦਿਓ, ਤਾਂ ਉਸ ਵੇਲੇ ਦੱਸਦੇ ਆ ਕਿ ਉਸ ਸੱਜਣ ਨੂੰ ਵਿਚਾਰੇ ਨੂੰ ਗਸ਼ੀ ਪੈ ਗਈ। ਜਿਹੜੇ ਲੋਕ ਕੋਲ ਖਲੋਤੇ ਸੀ ਉਹਨਾਂ ਪਾਣੀ ਪੂਣੀ ਪਿਆਇਆ, ਉਹਨੂੰ ਉਠਾਇਆ, ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ। ਦਰਅਸਲ ਇਹਦੇ ਮੋਟਰਸਾਈਕਲ ਦਾ ਚਲਾਨ ਹੋਇਆ ਸੀਗਾ, ਪਰ ਮੋਟਰਸਾਈਕਲ ਦਾ ਚਲਾਨ ਹੁਣ ਹੋ ਸਕਦਾ ਕਈ ਵਾਰ ਮੋਟਰਸਾਈਕਲ ਦੀ ਕੀਮਤ ਵੀ 10-15 ਹਜ਼ਾਰ ਹੀ ਹੋਵੇ, ਇਸ ਤਰ੍ਹਾਂ ਦੇ ਮੋਟਰਸਾਈਕਲ ਵੀ ਹੁੰਦੇ ਆ। ਤਾਂ ਉਹ ਕਈ ਵਾਰ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਹੁਣ ਮੈਂ ਚਲਾਨ ਭਰਾਂ ਜਾਂ ਇਹਦੀ ਸਵਾਰੀ ਕਰਾਂ। ਤੇ ਦਿੱਲੀ ਦੇ ਵਿੱਚ ਵੀ ਇੱਕ ਵਾਰੀ ਇਸ ਤਰ੍ਹਾਂ ਵਾਪਰਿਆ ਸੀਗਾ, ਉੱਥੇ ਤੇ ਇੱਕ ਨੌਜਵਾਨ ਨੇ ਚੱਕ ਕੇ ਤੇ ਅੱਗ ਹੀ ਲਾਤੀ ਸੀ ਮੋਟਰਸਾਈਕਲ ਨੂੰ। ਕਹਿੰਦਾ ਮੇਰੇ ਲਈ ਤਾਂ ਸਵਾਹ ਹੈ, ਕਿਉਂਕਿ ਜੇ ਜੁਰਮਾਨਾ ਨਹੀਂ ਭਰੂੰਗਾ ਤਾਂ ਵੀ ਮਿੱਟੀ ਆ, ਤੇ ਤੂੰ ਪਹਿਲਾਂ ਕਿ ਉੱਥੇ ਕਬਾੜ ਹੋਵੇ ਮੈਂ ਚੱਕ ਕੇ ਆਪ ਹੀ ਅੱਗ ਲਾ ਦੇਣਾ। ਸੋ ਇਹ ਪੰਜਾਬ ਦੇ ਵਿੱਚ ਹੋ ਰਿਹਾ। ਔਰ 22,000 ਜੁਰਮਾਨਾ ਜਿਹੜਾ ਉਹ ਇੱਕ ਆਟੋ ਵਾਲੇ ਨੂੰ ਵੀ ਪਿਆ, ਤੇ ਉਹਨੇ 22,000 ਰੁਪਏ ਜੁਰਮਾਨਾ ਭਰ ਕੇ ਆਟੋ ਛਡਾਇਆ। ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਕਈ ਮਹੀਨੇ ਪਹਿਲਾਂ ਬਾਹਰਲੇ ਰਾਜਾਂ ਚੋਂ ਕਰਦੇ ਸਾਂ, ਸੁਣਦੇ ਸਾਂ, ਇਹ ਸਾਡੇ ਪੰਜਾਬ ਵਿੱਚ ਵੀ ਹੁਣ ਸ਼ੁਰੂ ਹੋ ਗਈਆਂ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।